ये जी बिहाइंड द सीन सेट रेडी। ये जैन भाई तिना वीकों जो उदों मैंने फोन कर। हाँ जी खान साहब रेडी हो रहे हो? हाँ जी यार ठीक है। नाजरीन आज आया नहीं है ना, वो क्या नाम उसका, मेकअप यासर मेकअप मैन नहीं आया। मेकअप मैन नहीं आया तो अपनी शूट होना मदद था क्योंकि आर्टिस्ट और भी है मेरे साथ, तो मैंने कहा चलो काम तो शुरू करें। ਖਾਨ ਸਾਹਿਬ ਨੇ ਕੱਲ ਆਊਟ ਆਫ ਸਿਟੀ ਜਾਣਾ ਸੀ, ਇਸ ਤੋਂ ਅਸੀਂ ਐਮਰਜੈਂਸੀ ਸ਼ੂਟ ਰੱਖ ਲਿਆ ਤੇ ਮੇਕਅਪ ਮੈਨ ਨੂੰ ਕਿਹਾ ਹੀ ਨਹੀਂ ਅਸੀਂ, ਤੇ ਇਸ ਵਜ੍ਹਾ ਤੋਂ कल कल आ जाएगा। ਫਲਕ ਭਾਈ ਬਣਾ ਰਹੇ ਨੇ। कल ਜਿਹੜਾ ਸ਼ੂਟ ਹੋਏਗਾ ਤੁਸੀਂ ਕੱਲ ਵਾਲੀਆਂ ਮੁੱਛਾਂ ਵੀ ਵੇਖਿਓ ਤੇ ਅੱਜ ਵਾਲੀਆਂ ਵੀ ਵੇਖਿਓ। ਤੁਸੀਂ ਕਹੋਗੇ ਵੀ ये मैडम है आयशा गजल साहिबा। आशा गजल है, बड़ी अच्छी और बड़ी नफीस आर्टिस्ट है, वो कर रही है बड़ा अच्छा, तो इंशाल्लाह ਤੁਹਾਡੇ ਸਾਹਮਣੇ आ ही जाएगा। ਮੁੱਛਾਂ ਚਮਕ ਨਹੀਂ ਰਹੀਆਂ ਬਹੁਤੀਆਂ? ਰੁਕ ਜਾਣੀਆਂ। ਤੁਸੀਂ ਸ਼ੂਟ ਤੇ ਆਏ ਹੋ, ਤੁਹਾਨੂੰ ਕੀ ਮਹਿਸੂਸ ਜਾਨੀ कि ਕੀ फील हो रहा है इस टाइम? बस बहुत अच्छा फील हो रहा है जी, और माशाल्लाह बहुत अच्छा माहौल है, और इस माहौल खूबसूरत माहौल में देख के इंसान दियाँ फनकार दी जो सलाहियतां ने वो खुद ब खुद उजागर हो जाती हैं। ये बहुत अच्छा माहौल है और सेगमेंट भी बहुत अच्छा है और मज़ा आ रहा है। तो शहबाज साहब ਤੁਸੀਂ ਕੀ ਰੋਲ ਕਰ ਰਹੇ ਹੋ? मैं सर एक ऐसी लड़की के बाप का रोल कर रहा हूँ ਮਾਸ਼ਾਅੱਲਾ। कि जिन्होंने वह खावन तो छड्डना चाह रहे हैं, ਅੱਛਾ ਅੱਛਾ। ਤੇ ਉਹ ਕੀ ਮਸਾਇਲ ਨੇ, ਕਿਉਂ ਛੱਡਣਾ ਚਾਹ ਰਿਹਾ ਹੈ, ਉਹ ਸਾਡੇ ਪ੍ਰੋਗਰਾਮ 'ਚ ਤੁਸੀਂ ਦੇਖੋਗੇ ਤੇ ਤੁਹਾਨੂੰ ਪਤਾ ਲੱਗੇਗਾ ਕਿ ਅਸੀਂ ਕੀ ਡਿਸਕਸ ਕਰ ਰਹੇ ਹਾਂ। ਅੱਛਾ, ਸਾਡੇ ਵੀਵਰਸ ਨੂੰ ਤੁਸੀਂ ਕੀ ਪੈਗਾਮ ਦੇਣਾ ਚਾਹੋਗੇ? मैं अपने इसे ਜਿਹੜਾ ਅਸੀਂ ਬਣਾ ਰਹੇ ਹਾਂ ਪ੍ਰੋਗਰਾਮ, ਇਹਦੇ ਥਰੂ ਹੀ ਮੈਂ ਕਹਿਣਾ ਚਾਹੁੰਦਾ ਹਾਂ ਕਿ ਜਿਹੜੀ ਨਾ ਇਨਸਾਨ ਦੀ ਜਿਹੜੀ ਮੁਹੱਬਤ ਹੈ ਨਾ, ਜੇ ਆਪਣੇ ਤੁਸੀਂ ਸੁਣਿਆ ਹੋਏਗਾ ਕਿ ਸੂਰਤ ਨਾਲ ਨਹੀਂ ਸੀਰਤ ਨਾਲ, ਯਾਨੀ ਕਿ ਔਰਤ ਦੀ ਪਹਿਚਾਣ ਹੈ, ਤੇ ਸਾਨੂੰ ਸੀਰਤ ਵੇਖਣੀ ਚਾਹੀਦੀ ਨਾ ਕਿ ਸੂਰਤ। ਤੇ ਸਾਰੇ ਅਸੀਂ ਅੱਲਾ ਦੇ ਬਣਾਏ ਹੋਏ ਹਾਂ, ਤੇ ਜ਼ਾਹਰ ਹੈ ਸਾਨੂੰ ਸਾਰਿਆਂ ਨੂੰ ਆਪਸ 'ਚ ਇੱਕ ਬਰਾਬਰ ਰੱਖਣਾ ਚਾਹੀਦਾ ਸਾਰਿਆਂ ਨੂੰ। ਆ ਦੇਖੋ ਨਾਜ਼ਰੀਨ, ਇਹ ਸਾਡਾ ਸੈੱਟ ਹੈ ਚੌਧਰੀ ਸਾਹਿਬ ਦਾ। ਸਾਡੇ ਮਹਾਨ ਕੈਮਰਾਮੈਨ ਨੇ ਜਿਹਨੇ अच्छा जी, मैं माफ़ी चाਹੁੰਦਾ, मैं मसरूफ सी ਤੇ ਤੁਹਾਨੂੰ ਪਤਾ ਸੀ, ਤੇ मैं ਗੱਲ ਇਹ ਕਰਨਾ ਚਾਹ ਰਿਹਾ ਸੀ ਕਿ ਅਸੀਂ ਜਿਸ ਕੰਮ ਕਰ ਰਹੇ ਹਾਂ, ਜਿਸ ऑफिशियल ਤੇ, ਇਹ ਮੇਰੇ ਉਸਤਾਦ ਜੀ ਨੇ ਸਰਦਾਰ ਕਮਾਲ ਸਾਹਿਬ, ਜਿਨ੍ਹਾਂ ਦਾ ਮੈਂ ਸਟੂਡੈਂਟ ਆ, ਜਿਨ੍ਹਾਂ ਦਾ ਮੈਂ ਤਾਲਿਬ ਇਲਮ ਹਾਂ, ਜਿਨ੍ਹਾਂ ਕੋਲ ਮੈਂ ਕੁਛ ਸਿੱਖਿਆ, ਤੇ ਅੱਜ ਉਹਨਾਂ ਦਾ ਸਦਕਾ ਸਾਰਾ ਕੁਛ ਨਿਭਾ। ਮਾਸ਼ਾਅੱਲਾ। ਤੇ ਇਹ ਉਸਤਾਦ ਜੀ ਦਾ ਆਪਣਾ ਚੈਨਲ ਹੈ ਸਰਦਾਰ ਕਮਾਲ ऑफिशियल। ਇਸ ਚੈਨਲ ਤੇ ਮੈਂ ਕੰਮ ਕਰ ਰਿਹਾ, ਇਨਸ਼ਾਅੱਲਾ ਕਰਦੇ ਰਹਿਣਾ, ਕਿਉਂਕਿ ਮੇਰਾ ਆਪਣਾ ਚੈਨਲ ਆ, ਮਾਈ ਬਾਪ ਦਾ ਚੈਨਲ ਆ। ਇਸ ਚੈਨਲ ਤੇ ਅਸੀਂ ਜਿਹੜੇ ਪ੍ਰੋਗਰਾਮ ਦੇਣੇ ਆ, ਉਹ ਇਨਸ਼ਾਅੱਲਾ ਇਹ ਜਿੰਨੇ ਵੀ ਚੈਨਲ ਚੱਲ ਰਹੇ ਨੇ ਸਾਡੇ ਭਰਾਵਾਂ ਦੇ, ਅੱਲਾ ਸਭ ਨੂੰ ਰਿਜ਼ਕ ਦੇਵੇ, ਇੱਜ਼ਤ ਦੇਵੇ। ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਤੋਂ ਮੁਨਫਰਦ ਕੰਮ ਕਰੀਏ। ਇਹ ਜੀ ਸਾਡੇ ਚੈਨਲ ਦੇ ਓਨਰ ਨੇ ਸ਼ਹਬਾਜ਼ ਸਾਹਿਬ। ਹਾਂਜੀ ਸ਼ਹਬਾਜ਼ ਸਾਹਿਬ, ਕੀ ਕਹਿਣਾ ਚਾਹੋਗੇ? ਮਾਸ਼ਾਅੱਲਾ ਹੈ ਅਸੀਂ ਬਸ ਜੀ ਨया ਪ੍ਰੋਗਰਾਮ ਸ਼ੁਰੂ ਕਰ ਰਹੇ, ਇੱਕ ਸੈਗਮੈਂਟ ਤਸਲੀਮ ਬਾਦ ਸਾਹਿਬ ਔਰ ਫਲਕ ਭਾਈ ਦੇ ਨਾਲ ਸ਼ਹਬਾਜ਼ ਰਸ਼ੀਦ ਸਾਹਿਬ ਨੇ, ਤੇ ਇਨਸ਼ਾਅੱਲਾ ਬੜਾ ਮਜ਼ਾ ਆਏਗਾ ਜੀ ਤੁਹਾਨੂੰ ਦੇਖ ਕੇ। ਸਾਡੇ ਡਾਇਰੈਕਟਰ ਬੈਠੇ ਨੇ ਮਲਕ ਖਾਲਦ ਸਾਹਿਬ। ਇਹ ਮਲਕ ਸਾਹਿਬ ਨੇ, ਮਲਕ ਖਾਲਦ ਸਾਹਿਬ ਨੇ ਜਿਹੜੇ। अस्सलाम वालेकुम। हाँ जी, सारे दोस्तों ਨੂੰ बहुत बहुत सलाम। ਅੱਜ ਅਸੀਂ ਆਪਣੇ ਚੈਨਲ ਤੇ ਸਰਦਾਰ ਕਮਾਲ ऑफिशियल ਤੇ ਜਨਾਬ ਤਸਲੀਮ ਬਾਦ ਸਾਹਿਬ ਨੂੰ ਖੁਸ਼ ਆਮਦੀਦ ਕਹਿੰਦੇ ਹਾਂ। ਉਹ ਅੱਜ ਸਾਡੇ ਚੈਨਲ ਤੇ ਪਹਿਲਾ ਪ੍ਰੋਗਰਾਮ ਦੇਣ ਜਾ ਰਹੇ ਨੇ, ਨਾਲ ਉਹਨਾਂ ਦੇ ਫਲਕ ਸ਼ੇਰ ਸਾਹਿਬ ਔਰ ਸ਼ਹਬਾਜ਼ ਰਸ਼ੀਦ ਸਾਹਿਬ, ਆਸ਼ਾ ਗਜ਼ਲ ਸਾਹਿਬਾ और कुछ सारे दोस्त। साढ़े वास्ते दुआ करना, अल्लाह ताला इहदे च बरकत पाए और ये सारे काम बहुत अच्छे तरीके ना होन। बड़ी अच्छी टीम है, बड़ा अच्छा चैनल है, सब मिल के दुआ करो, अल्लाह मेहरबानी फरमाए। ਅੱਛਾ ਮਲਕ ਸਾਹਿਬ, ਮਾਸ਼ਾਅੱਲਾ ਕਾਫੀ ਜ਼ਿਆਦਾ ਫਨਕਾਰ ਤੁਸੀਂ ਆਪਣੇ ਹੱਥਾਂ 'ਚ ਬਣਾਏ ਨੇ, ਤੇ ਕੁਝ ਬਣ ਰਹੇ ਨੇ, ਕੁਝ ਬਿਗ ਸਟਾਰ ਨੇ,
ਮਾਸ਼ਾਅੱਲਾ ਸਰਦਾਰ ਕਮਾਲ ਸਾਹਿਬ ਨਾਲ ਤੁਹਾਡਾ ਕਾਫੀ ਅਰਸਾ ਗੁਜ਼ਰਿਆ ਤੇ ਗੁਜ਼ਰ ਰਿਹਾ ਹੈ। ਤੁਸੀਂ ਸਰਦਾਰ ਕਮਾਲ ਸਾਹਿਬ ਵਾਸਤੇ ਕੀ ਕਹਿਣਾ ਚਾਹੋਗੇ, ਜਾਣੀ ਕਿ ਉਹਨਾਂ ਦੀ ਲਾਈਫ ਜ਼ਿੰਦਗੀ ਬਾਰੇ ਕਿ ਜਿਹੜੀ ਉਹਨਾਂ ਦੀ ਲਾਈਫ? ਜੀ ਇੱਕ ਭਰਾ ਵਾਸਤੇ ਕੀ ਕਹਿ ਸਕਦਾ, ਭਰਾ ਹੀ ਹੁੰਦੇ ਨੇ। ਮੇਰਾ ਸਰਦਾਰ ਸਾਹਿਬ ਨਾਲ ਤਕਰੀਬਨ ਪਿਛਲੇ 32-33 ਸਾਲ ਤੋਂ ਤਾਲੁਕ ਹੈ ਔਰ ਮਾਸ਼ਾਅੱਲਾ ਜਿਸ ਤਰ੍ਹਾਂ ਦਾ ਪਹਿਲੇ ਦਿਨ ਸੀ ਉਸੇ ਤਰ੍ਹਾਂ ਦਾ ਅੱਜ ਹੈ, ਉਸੇ ਤਰ੍ਹਾਂ ਹੀ ਕੰਮ ਕਰ ਰਹੇ ਹਾਂ, ਉਸੇ ਤਰ੍ਹਾਂ ਹੀ ਨਾਲ ਹੈ ਔਰ ਅਲਹਮਦੁਲਿਲਾ ਉਹ ਇੱਕ ਬਹੁਤ ਵੱਡਾ ਫਨਕਾਰ ਹੀ ਨਹੀਂ, ਬਹੁਤ ਵੱਡਾ ਇਨਸਾਨ ਵੀ ਹੈ ਮਾਸ਼ਾਅੱਲਾ। ਔਰ ਸਭ ਨੂੰ ਨਾਲ ਲੈ ਕੇ ਚੱਲਣ ਵਾਲਾ ਹੈ। ਅੱਜ ਜਿੰਨੇ ਵੀ ਬੈਠੇ ਨੇ, ਕੋਈ ਉਹਨਾਂ ਦਾ ਸ਼ਾਗਿਰਦ ਹੈ, ਕੋਈ ਸ਼ਾਗਿਰਦਾਂ ਦਾ ਸ਼ਾਗਿਰਦ ਹੈ, ਉਹ ਇਸ ਟਾਈਮ ਮਹਾਨ ਨੇ, ਮਹਾ ਐਕਟਰ ਨੇ। ਅੱਲਾਹ ਤਾਲਾ ਉਨ੍ਹਾਂ ਦੀ ਸਹੀ ਜ਼ਿੰਦਗੀ ਕਰੇ। ਉਹਨਾਂ ਦੇ ਚੈਨਲ ਤੇ ਕੰਮ ਕਰ ਰਹੇ ਹਾਂ ਔਰ ਅੱਲਾਹ ਬਹੁਤ ਅੱਛਾ ਕਰੇਗਾ ਇਨਸ਼ਾਅੱਲਾ। ਜੀ ਮਾਸ਼ਾਅੱਲਾ ਸਰਦਾਰ ਸਾਹਿਬ ਦੇ ਬੜੇ ਬੇਟੇ ਨੇ ਸ਼ਬਾਜ਼ ਸਾਹਿਬ ਨਾਂ ਹੈ ਇਹਨਾਂ ਦਾ। ਹਾਂਜੀ ਸ਼ਬਾਜ਼ ਭਾਈ ਕੀ ਕਹਿਣਾ ਚਾਹੋਗੇ ਤੁਸੀਂ? ਸਰ ਸਰਦਾਰ ਬਸ ਅਸੀਂ ਕਮਾਲ ਆਪਣੇ ਵਿਊਅਰਸ ਨੂੰ ਇਹ ਪੈਗਾਮ ਦੇਵਾਂਗੇ ਕਿ ਜਿਹੜਾ ਅਸੀਂ ਅੱਜ ਤਸਲੀਮ ਬਾਦ ਸਾਹਿਬ ਦਾ ਪਹਿਲਾ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ, ਇਨਸ਼ਾਅੱਲਾ ਤਾਲਾ ਤੁਸੀਂ ਇਹਨੂੰ ਜ਼ਰਾ ਦੇਖੋ ਔਰ ਆਪਣੀਆਂ ਦੁਆਵਾਂ 'ਚ ਵੀ ਸਾਨੂੰ ਯਾਦ ਰੱਖੋ ਤੇ ਇਨਸ਼ਾਅੱਲਾ ਬੜਾ ਮਜ਼ਾ ਆਏਗਾ ਤੁਹਾਨੂੰ ਦੇਖ ਕੇ। ਇਹ ਮਾਸ਼ਾਅੱਲਾ ਜੀ ਸਾਡੇ ਓਨਰ ਸੀ ਚੈਨਲ ਦੇ। ਇਹ ਸਾਡੇ ਫਲਕਸ਼ੇਰ ਸਾਹਿਬ ਮਾਸ਼ਾਅੱਲਾ ਜਿਹੜਾ ਮੁੱਛ ਕਾਬੂ ਨਹੀਂ ਆ ਰਹੀ। ਅੱਛਾ ਮੇਰੇ ਚੰਗਾ ਭਲਾ ਇੰਟਰਵਿਊ ਹੁੰਦਾ ਜਿੱਥੇ ਉਹ ਦਬਾਅ ਪਾਉਂਦਾ ਨਾ ਉਹ ਸਾਰਾ 9 ਵਿੱਚ ਹੀ ਵਾਰ ਦਿੰਦਾ ਜਿਲਦ ਦੇ, ਉੱਥੇ ਮੇਰਾ ਇੰਟਰਵਿਊ ਖਤਮ ਹੋ ਜਾਂਦਾ। ਦਾਦੀ ਇਹ ਵਾਟਰ ਕਲਰ ਆ, ਇਹ ਉਹ ਨਹੀਂ ਹੈਗੇ। ਤੈਨੂੰ ਮੈਂ ਕਿਹਾ ਤੂੰ ਸ਼ੋਰੇ ਵਾਲੀ ਮੁੱਛ ਬਣਾਇਆ ਹੀ ਨਾ ਕਰ। ਆ ਵੇਖੋ ਇਹ ਮੁੱਛ ਨਹੀਂ ਬਣੀ ਹੈ ਤੇ ਕਰ ਇਹਨਾਂ ਕੋ। ਤੇ ਇਹ ਸਾਡੇ ਫਲਕਸ਼ੇਰ ਜਾਨ ਜੀ, ਫਲਕਸ਼ੇਰ ਸਾਹਿਬ ਹਾਂਜੀ ਮਾਸ਼ਾਅੱਲਾ ਤੁਸੀਂ ਐਕਟਰ ਦੇ ਨਾਲ ਨਾਲ ਮੇਕਅਪ ਮੈਨ ਵੀ ਬਣੇ ਹੋਏ ਹੋ। ਇਹ ਦੇਖੋ ਜੀ हाँ माशाल्लाह हरफन मौला ने फलक शेर जब जो हरफन मौला मेकअप आर्टिस्ट हल्के ये इन्हें अंदर डांसर भी बड़े आ जी फलक शेर भाई सर की कर रहे हो? ਬਸ ਧੋਣ ਡਿਆ और तू चल जा जिन्ना तू कैमरे के ना तू होना लोग। आशा गजल मैडम जी की कहना चाहोगे आए तो ਜਿਹੜੇ ਵਲੌਗ ਤੁਸੀਂ ਬਣਾ ਜਿਹੜੀ ਵੀਡੀਓ ਜਿਹੜੀ ਬਣਾਉਣ ਆਏ ਹੋ ਇਸ ਬਾਰੇ? हाँ जी बड़ा अच्छे सारे आर्टिस्ट सीनियर बैठे हुए हैं, बड़ा मज़ा आ रहा है माशाल्लाह। आप लोगों को भी बड़ा मज़ा आएगा जब ये प्रैंक चलेगा, आप लोगों को मज़ा आएगा। मैं अच्छा, बेटी का रोल कर रही हूँ मैं, बेटी का रोल कर रही हो माशाल्लाह। बेटी किसकी बेटी हो? शहबाज साहब की। शहबाज साहब ने माशाल्लाह कि ਤੁਹਾਡੀ ਬੇਟੀਆਂ ਤੁਹਾਡੀ ਜਿਹੜੀਆਂ ਹੋ ਗਈਆਂ। ਇਹ ਦੇਖੋ ਇਹ ਸਾਡਾ ਅੱਜ ਕਾਫੀ ਦੇਰ ਹੋ ਗਈ ਇਹ ਮੁੱਛ ਬਣਾਉਣ ਦੇ ਫਲਕਸ਼ੇਰ ਸਾਹਿਬ ਤੇ ਉਹ ਹਜੇ ਤੱਕ ਅਨਕੰਪਲੀਟ ਹੈ, ਨਹੀਂ ਕੰਪਲੀਟ ਹੋਈ ਹੈ। ਤੇ ਹੁਣ ਜਰਾ ਉਹਨਾਂ ਕੋ ਪੁੱਛਦੇ ਇਸ ਕਲਰ ਨਾਲ ਝੰਡਾ ਬਣਾਇਆ ਲੈ ਚ ਦੇਖ ਲਓ ਸੈੱਟ ਤੇ ਦੇਖ ਲਓ ਜੀ। ਤਸਲੀਮ ਸਾਹਿਬ ਕਿੱਦਾਂ ਦੇ ਲੱਗ ਰਹੇ ਹੋ ਤੁਸੀਂ? ਬੱਚੇ ਚੋਰੀ ਕਰਨ ਮੈਂ ਇਦਾਂ ਦਾ ਬੰਦਾ ਵੀ ਨਹੀਂ ਵੇਖਿਆ ਹੈਗਾ ਜਿਹੜਾ ਇਹਨੇ ਮੈਨੂੰ ਬਣਾ ਮੈਂ ਕਿਸੇ ਨਾਲ ਮਿਸਾਲ ਹੀ ਜਿਹੜਾ ਮੈਦਾਂ ਦਾ ਨਹੀਂ। ਇਹ ਸਾਡੇ ਇੱਧਰ ਆ ਉੱਥੇ ਦੇਖ ਲੈ ਇਹ ਸਾਡੇ ਬਾਅਦ ਵਿੱਚ ਚੋਪੜੀਆਂ ਗਰਮੀ ਨਾਲ ਉਹੀ ਕਹਿਣ ਡਿਆ। ਇਹ ਸਾਡੇ ਮੇਕਅਪ ਆਰਟਿਸਟ ਫਲਕਸ਼ੇਰ ਸਾਹਿਬ ਇਹ ਜਾ ਰਹੇ ਨੇ ਹੁਣ ਆਪਣਾ ਚਿਹਰਾ ਵਾਸ਼ ਕਰਨ ਜਾ ਰਹੇ। ਆ ਵੇਖੋ ਲੈ ਰਹੋ ਅਬੇ। ਹਾਂਜੀ ਫਲਕਸ਼ੇਰ ਸਾਹਿਬ ਤੁਸੀਂ ਮਾਸ਼ਾਅੱਲਾ 1.5 ਘੰਟੇ ਹੋ ਗਏ ਤੁਹਾਨੂੰ ਮੁੱਛ ਬਣਾਉਂਦੇ ਆ, ਹਾਂਜੀ ਹਜੇ ਤੱਕ ਤੁਹਾਡੇ ਕੋਲ ਮੁੱਛ ਹੀ ਨਹੀਂ ਬਣੀ। ਲਓ ਜੀ ਅੱਜ ਮੈਨੂੰ ਪਤਾ ਲੱਗਾ ਕਿ ਮੁੱਝ ਨਹੀਂ ਤੇ ਕੁਝ ਨਹੀਂ। ਐਸਾ ਤਾਂ ਠੀਕ ਹੈ ਨਾ। ਉੱਥੇ ਨਾ ਲਿਜਾਓ, ਉੱਥੇ ਤੇ ਕੁੱਲਾ ਜਿਹੜਾ ਆ ਦੇਖੋ ਜੀ ਵਿਹੜੇ ਤੱਕ ਜਾਈਏ ਨੇ ਭਾਈ ਇੰਨਾ ਕਰ ਰੱਖ। ਮੇਕਅਪ ਹੋ ਰਿਹਾ ਤਸਲੀਮ ਅਬਾਸ ਸਾਹਿਬ। ਸਟਾਰਟ ਤੋਂ ਨਹੀਂ ਉਹਦੇ ਸਿਰ ਹੋਣਾ ਗਜ਼ਲ ਸਾਹਿਬ, ਸਟਾਰਟ ਤੋਂ ਨਹੀਂ ਪਹਿਲੇ ਹੀ ਮੇਰੇ ਸਰਤਾਜ ਆਸਤਾ ਆਸਤਾ ਬੰਦਾ ਗੱਲ ਨਹੀਂ ਕਰਦੀ ਕਰ ਪਖੇਰਾ ਟੰਗੜਾ ਤੈਨੂੰ ਉਹ ਅਗੜਾ ਅੰਦਰ ਆ ਕੜਕ ਦੇ ਨਾ ਸਕਾਈ ਹੁੰਦੀ ਉੱਥੇ ਤੈਨੂੰ ਮੈਂ ਆਵਾਜ਼ ਦਿਖਾ ਗੱਡੀ ਦੇ ਇਹ ਗੱਡੀ ਨੂੰ ਨਾਲ ਰੱਖੋ ਦੇਖਦਾ ਮੈਂ ਜੋ ਸਮਝ ਤੇ ਕੁਝ ਠੀਕ ਹੈ ਹਾਂਜੀ ਮੈਂ ਵਿੱਚ ਰੋਣਾ ਸ਼ੁਰੂ ਕਰ ਦਿੰਦਾ। ਠੀਕ ਹੈ ਤੂੰ ਨਾ ਦੋ ਉਹਨੂੰ ਬੁਲਾਓ, ਕੋਈ ਸਭ ਉਹਨੂੰ ਬੁਲਾਓ। ਚਲੋ ਤੂੰ ਚੁੱਪ ਕਰ ਜਾ, ਤੂੰ ਲੈ ਕੇ ਘਬਰਾ ਪਾਇਆ ਏਡਾ ਵੱਡਾ ਬੰਦਾ ਤੇ ਰੋਂਦਾ ਪੂਰਾ ਲੱਗਦਾ। ਚੱਲ ਚਲੋ मैंने माफ कर दो सरताज। ਠੀਕ ਆ, ਮਾਫ ਤੇ ਤੈਨੂੰ ਮੈਂ ਕਰ ਦੇਣਾ ਪਰ ਮੱਥੇ ਮੇਰੇ ਘੱਟ ਹੀ ਲੱਗੀ। ਠੀਕ ਹੈ ਤੂੰ ਬੁਲਾ ਹੋ ਗਿਆ। ਚਲੋ ਕੀ ਹਾਂਜੀ ਠੀਕ ਹੈ, ਮੈਨੂੰ ਮਾਫ ਕਰ ਦੇ ਸਭ। ਮੇਰੀ ਮਾਂ ਰੋਣ ਲੱਗ ਪਈ ਇਹਦੇ ਵੱਲ ਰੋਣਾ ਵੇਖ ਹੀ ਆ,
ਮੇਰਾ ਰੋਣਾ ਨਿਕਲ ਚੱਲਿਆ ਸੀ ਆ ਮਾਸਟਰ ਦਾ ਹਿਆ ਕੀਤਾ ਨਹੀਂ ਤਾਂ ਮੈਂ ਤਾਂ ਬੁੱਬੀ ਰੋਣ ਲੱਗਾ ਸੀ ਜਿੱਲਾ ਤੇਲਾ ਜ਼ੁਲਮ ਹੋਇਆ ਮੈਂ ਤਾਂ ਬੁੱਬੀ ਰੋ ਪੜਾ ਸੀ ਐਦਾਂ ਰੋਣਾ ਸੀ ਅੱਛਾ ਚਲੋ ਇਹਨੂੰ ਕਰਾ ਲਾਂ ਗੱਲਾਂ ਇਹਨੂੰ ਕਰਾ ਦੇਣਾ ਗੱਲਾਂ ਨਹੀਂ ਹੁਣ ਗੱਲਾਂ ਜਦੋਂ ਆਉਣੀਆਂ ਨੇ ਇਹਨੇ ਕੀ ਕੀਤਾ ਉਹਨੇ ਕੀਤਾ ਤੂੰ ਇੱਕ ਦਫਾ ਗਦਲੇ ਵੀ ਕਹਿੰਦਾ ਕਿ ਸਰਤਾਜ ਹੈ ਨਾ ਕਰੋ ਸਰਤਾਜ ਵੇਖਦਾ ਕਿੰਨਾ ਸਰਤਾਜ ਯਾਰ ਸਾਹਿਬ ਮੇਰੀ ਅੰਮੀ ਨੇ ਆ ਪਾਣੀ ਦਾ ਜੱਗ ਵਾ ਲਿਆ ਉਹ ਮਾੜਾ ਜਿਹਾ ਤੇ ਗੁੱਟ ਤੇ ਡਿੱਗਿਆ ਤੇ ਉਹ ਗੁੱਟ ਵੇਖ ਕੇ ਮੇਰੀ ਮਾਂ ਰੋਣ ਲੱਗ ਪਈ ਤੇਰੀ ਮਾਂ ਰੋਣ ਲੱਗ ਪਈ ਆ ਪੁੱਤ ਆ ਮਾਸਟਰ ਲਾਲ ਹੁੰਦਾ ਤੇ ਜਿਹੜਾ ਵੈਰ ਹੋਣਾ ਸੀ ਯਾਰ ਪੈਰ ਚੱਲਣ ਵੀ ਕਬੋ ਯਾਰ ਤੇਰੇ ਗਲੇ ਲੱਗ ਕੇ ਜਿਹੜਾ ਮੈਂ ਰੋਣਾ ਸੀ ਮਾਰ ਇਹ ਨੂੰ ਕਹਿਣਾ ਓਏ ਜ਼ਲੀਮ ਮਾਂ ਹਮੇਸ਼ਾ ਬੱਚੀ ਦਾ ਬਰ ਵੇਖੋ ਸੋ ਵੀ ਬੱਚੀ ਵੀ ਵੇਖੋ ਤੇ ਬੱਚਾ ਵੀ ਵੇਖੋ ਚੌਰ ਸਾਹਿਬ ਮੈਂ ਮਾਂ ਪਿਓ ਦਾ ਕੱਲਾ ਕੱਲਾ ਪੁੱਤ ਬਸ ਤਦੀ ਤੂੰ ਬੇੜਾ ਗਰਕ ਕੀਤਾ ਹੋਣਾ ਮੇਰੇ ਹਾਰ ਪਾ ਕੇ ਇਹਦੇ ਨਾਲ ਤਾਂ ਜੁੱਤੀਆਂ ਦਾ ਹਾਰ ਪਵਾ ਲੈਂਦਾ ਚਲੇ ਓਕੇ ਸ਼ੋਅ ਵੱਡਾ ਹੀ ਬਣ ਰਿਹਾ ਤੁਹਾਡਾ ਅੱਲਾ ਦੀ ਕਸਮ ਮੇਰੇ ਹਾਰ ਪਾ ਚਲੇ